ਤੇ ਸਾਡੇ ਨਾਲ ਚਾਚਾ ਕ੍ਰਿਕਟ ਮੌਜੂਦ ਨੇ ਤੇ ਉਹਨਾਂ ਨਾਲ ਦੁਬਾਰਾ ਗੁਫ਼ਤਗੂ ਦਾ ਸਿਲਸਿਲਾ ਸ਼ੁਰੂ ਕਰਨੇ ਆ। ਚਾਚਾ ਜੀ, ਤੁਸੀਂ ਪਾਕਿਸਤਾਨ ਦੀ ਕ੍ਰਿਕਟ ਨੂੰ ਬੜਾ ਕਰੀਬ ਤੋਂ ਵੇਖਿਆ ਤੇ ਪਹਿਲੇ ਜ਼ਮਾਨੇ ਦੀ ਕ੍ਰਿਕਟ ਤੇ ਹੁਣ ਦੀ ਕ੍ਰਿਕਟ 'ਚ ਬਹੁਤ ਜ਼ਿਆਦਾ ਫਰਕ ਵੀ ਆ ਗਿਆ ਹੈ ਤੇ ਲੇਕਿਨ ਸਾਡੀ ਕ੍ਰਿਕਟ ਟੀਮ ਜਿਹੜੀ ਹੈ ਉਹਦੇ ਬਾਰੇ 'ਚ ਕੁਝ ਤੁਸੀਂ ਪੇਸ਼ਗੋਈ ਨਹੀਂ ਕਰ ਸਕਦੇ ਤੇ ਇਹਦੀ ਕੀ ਵਜ੍ਹਾ ਹੈ? ਫਰਕ ਤੇ ਹੈ ਕਿ ਬਈ ਜਿਹੜਾ ਨਾ ਪਹਿਲੇ ਜਿਹੜੇ ਪੈਸਾ ਇੰਨਾ ਨਹੀਂ ਸੀ ਕ੍ਰਿਕਟ 'ਚ ਹੁੰਦਾ। ਹਾਂ, ਹੁਣ ਪੈਸਾ ਬਹੁਤ ਆ ਗਿਆ। ਪਲੇਅਰ ਜਿਹੜੇ ਨੇ ਉਹ ਸਾਈਕਲਾਂ ਦੇ ਜਿਹੜਾ ਨਾ ਸਟੇਡੀਅਮ ਪਹੁੰਚਦੇ ਸਨ ਜਾਂ ਜਿਮਖਾਨੇ 'ਚ ਕੋਈ ਮੈਚ ਹੁੰਦੇ ਤੇ ਉਦੋਂ ਕਾਰਕਰਦਗੀ ਵੀ ਬਿਹਤਰ ਹੁੰਦੀ ਸੀ ਉਹਨਾਂ ਦੀ। ਕਾਰਕਰਦਗੀ ਜਨਾਬ ਜਿਹੜਾ ਨਾ ਮਤਲਬ ਕਿ ਸਾਡੇ ਪਹਿਲੇ ਕੈਪਟਨ ਸਨ ਅਬਦੁਲ ਹਫੀਜ਼। ਹਾਂਜੀ ਹਾਂ, ਕਾਰਦਾਰ ਸਾਹਿਬ ਜੀ। ਠੀਕ ਹੈ, ਤੇ ਉਹ ਜਨਾਬ ਜਦੋਂ ਪਹਿਲੇ ਟੂਰ ਲੈ ਕੇ ਗਏ ਤੇ ਉਹਨਾਂ ਨੇ ਓਵਰ ਟੈਸਟ ਜਿੱਤਿਆ। ਠੀਕ ਹੈ ਜੀ। ਜੀ ਹਾਂ, ਜੀ ਹਾਂ। ਔਰ ਫਜ਼ਲ ਮਹਿਮੂਦ ਨੇ ਉਹ 'ਚ 12-13 ਵਿਕਟਾਂ ਲਈਆਂ ਜੀ। ਬੜਾ ਜਨਾਬ ਗੋਰੇ ਵੀ ਹੈਰਾਨ ਹੋਏ ਕਿ ਐਡੀ ਨਵੀਂ ਟੀਮ ਜੀ ਹਾਂ, ਜੀ ਹਾਂ। ਤੇ ਵੀ ਇਹਨਾਂ ਨੇ ਐਡੀ ਅੱਛੀ ਪਰਫਾਰਮੈਂਸ। ਤੇ ਉਸ ਤੋਂ ਬਾਅਦ ਜਿਹੜਾ ਨਾ ਜਦੋਂ ਵੈਸਟ ਇੰਡੀਜ਼ ਵੀ ਅਬਦੁਲ ਹਫੀਜ਼ ਕਾਰਦਾਰ ਗਏ ਤੇ ਤੁਹਾਨੂੰ ਜਿਹੜਾ ਨਾ ਨੀਮ ਮੁਹੰਮਦ ਨੇ 300 ਜੀ ਹਾਂ, ਵਰਲਡ ਰਿਕਾਰਡ ਬਣਾਇਆ ਸੀ ਉਸ ਵੇਲੇ ਦਾ। ਜੀ ਹਾਂ, ਜਿਹੜਾ ਨਾ 337 ਰਨ ਜੀ ਜੀ ਬਣਾਏ। ਫਿਰ ਉਹਨਾਂ ਦਾ ਰਿਕਾਰਡ ਗੈਰੀ ਸੋਬਰ ਨੇ ਤੋੜਿਆ। ਜੀ ਹਾਂ, ਜੀ ਹਾਂ। ਟੁੱਟਦੇ ਰਹਿੰਦੇ ਨੇ ਅੱਜ ਕੱਲ। ਬ੍ਰਾਇਨ ਲਾਰਾ ਨੇ ਕੋਈ 400 ਤੋਂ ਜ਼ਿਆਦਾ ਜੀ ਜੀ ਬਣਾਏ ਦੇ ਨੇ। ਤੇ ਕਿਉਂਕਿ ਕ੍ਰਿਕਟ ਮੇਰਾ ਜਨੂਨ ਹੈ, ਇਸ ਬਾਰੇ ਮੈਂ ਥੋੜੀ ਬਹੁਤੀ ਜਿਹੜਾ ਨਾ ਇਨਫੋਰਮੇਸ਼ਨ ਤੇ ਰੱਖਣਾ। ਤੇ ਕੀ ਤੁਸੀਂ ਕੀ ਐਡਵਾਈਸ ਕਰੋਗੇ ਕਿ ਕੀ ਮਸ਼ਵਰਾ ਦਿਓਗੇ ਕਿ ਟੀਮ ਕਿਸ ਤਰ੍ਹਾਂ ਬਿਹਤਰ ਹੋ ਸਕਦੀ ਹੈ? ਸਾਡੀ ਟੀਮ ਜਿਹੜੀ ਇਸ ਤਰ੍ਹਾਂ ਬਿਹਤਰ ਹੋ ਸਕਦੀ ਹੈ ਕਿ ਬਈ ਮਿਹਨਤ ਵੀ ਕਰੇ ਤੇ ਪਾਕਿਸਤਾਨ ਮਾਰਿਆਂ ਖੇਡੇ ਔਰ ਇਹ ਸੋਚ ਕੇ ਖੇਡੇ ਕਿ ਅਸੀਂ ਮੈਚ ਜਿੱਤਣਾ। ਹਾਰ ਜਿੱਤ ਹੁੰਦੀ ਰਹਿੰਦੀ ਹੈ ਲੇਕਿਨ ਇਸ ਤਰ੍ਹਾਂ ਨਾ ਹਾਰਨਾ ਹੈ ਜੀ। ਅੱਛਾ, ਤੁਸੀਂ ਕ੍ਰਿਕਟਰਾਂ ਦੇ ਵੀ ਬਹੁਤ ਨਜ਼ਦੀਕ ਰਹੇ। ਬਿਲਕੁਲ ਤਕਰੀਬਨ ਸਾਰੇ ਜੀ ਸਾਰੇ ਤੁਹਾਨੂੰ ਵੀ ਜਾਣਦੇ ਨੇ, ਵਰਲਡ ਦੇ ਕ੍ਰਿਕਟ ਜਾਣਦੇ ਨੇ, ਰਿਸਪੈਕਟ ਵੀ ਕਰਦੇ। ਤੇ ਕੋਈ ਕਿਸੇ ਕ੍ਰਿਕਟਰ ਦੇ ਨਾਲ ਕੋਈ ਐਸਾ ਕ੍ਰਿਕਟਰ ਜਿਹਦੇ ਨਾਲ ਜ਼ਿਆਦਾ ਕੁਰਬਤ ਰਹੀ ਹੋਵੇ? ਇੱਜ਼ਤ ਇਤਰਾਮ ਤੇ ਸਭ ਕਰਦੇ ਨੇ ਜੀ, ਲੇਕਿਨ ਮੇਰੇ ਜਿਹੜੇ ਨੇ ਨਾ ਜਿਸ ਤਰ੍ਹਾਂ ਹੁਣ ਦੁਨੀਆ ਆਪਣੇ ਸ਼ਾਹਿਦ ਅਫਰੀਦੀ ਨੂੰ ਪਸੰਦ ਕਰਦੀ ਤੇ ਅਸੀਂ ਵੀ ਤਾਂ ਕਰਨਾ ਹੀ ਹੈ ਜੀ। ਮੈਂ ਉਹਦੇ ਜਿਹੜੀ ਉਹਨੇ 45 ਗੇਂਦਾਂ 'ਚ ਸੈਂਚੁਰੀ ਬਣਾਈ ਸੀ ਕਾਨਪੁਰ, ਮੈਂ ਉੱਥੇ ਵੀ ਮੌਜੂਦ ਸਾਂ ਤੇ ਜਾਂ ਦੂਜੇ ਮੇਰੀ ਲੇਕਿਨ ਮੈਂ ਜਿਹੜਾ ਨਾ ਜਿਸ ਤਰ੍ਹਾਂ ਮੇਰਾ ਆਪਣਾ ਜਿਹੜਾ ਨਾ ਮੁਹੰਮਦ ਯੂਸਫ ਹੈ, ਰਜ਼ਾਕ ਹੈ, ਉਹ ਬੱਚਾ ਹੈ ਆਪਣਾ ਜੀ, ਇੱਜ਼ਤ ਇਤਰਾਮ ਕਰਦਾ। ਤੇ ਜ਼ਿਆਦਾ ਮੇਰੇ ਜਿਹੜੇ ਫੇਵਰੇਟ ਪਲੇਅਰ ਨੇ ਨਾ ਐਜ਼ ਏ ਜੈਂਟਲਮੈਨ ਹੈ ਜੀ, ਉਹ ਇੱਕ ਯੂਨਸ ਖਾਨ ਅੱਛਾ ਤੇ ਇੱਕ ਮਿਸਬਾਹ ਉਲ ਹਕ। ਅੱਛਾ, ਇਹਨਾਂ ਦਾ ਕੋਈ ਜਿਹੜਾ ਨਾ ਸਾਫ ਸੁਥਰੀ ਕ੍ਰਿਕਟ ਜਾਂ ਲੋਕਾਂ ਨਾਲ ਮਿਲ ਸਾਰੇ ਹੀ ਨੇ ਜੀ। ਮਤਲਬ ਬ੍ਰਾਇਨ ਲਾਰਾ ਜਾਂ ਦੂਜੇ ਤੀਜੇ, ਇਹ ਮੇਰੀ ਨਹੀਂ, ਮੇਰੇ ਮੁਲਕ ਦੀ ਇੱਜ਼ਤ ਹੈ ਕਿ ਕਲਾਈਡ ਵਲਾਈਡ ਜੈਸੇ ਜਾਂ ਸੁਨੀਲ ਗਵਾਸਕਰ ਜੈਸਾ ਵੀ ਮਤਲਬ ਆਪਣੀ ਕਮੈਂਟਰੀ 'ਚ ਕਵੇ ਕਿ ਇਹ ਆਜ਼ਾਦ ਪਾਕਿਸਤਾਨ ਨੂੰ ਰਹੇਗਾ ਕਿ ਚਾਚੇ ਕ੍ਰਿਕਟ ਦਾ ਤਲਕ ਪਾਕਿਸਤਾਨ ਹੈ। ਔਰ ਫਿਰ ਜੈਫਰੀ ਬਾਈਕਾਟ ਨੇ ਵੀ ਤਾਂ ਕੁਝ ਕਿਹਾ ਸੀ ਤੁਹਾਡੇ ਬਾਰੇ। ਜੈਫਰੀ ਬਾਈਕਾਟ ਨੇ ਜਿਹੜਾ ਕਿਹਾ ਤਾਂ ਮੈਨੂੰ ਅੱਜ ਵੀ ਯਾਦ ਹੈ। ਉਹਨੇ ਮਤਲਬ ਕਮੈਂਟਸ ਦਿੱਤੇ ਦੇ ਨੇ ਕਿ ਕਰਾਊਡ ਜਿਹੜਾ ਨਾ ਬੇਜਾਨ ਹੁੰਦਾ ਹੈ ਜੀ, ਖਾਮੋਸ਼ ਹੁੰਦਾ ਹੈ ਤੇ ਚਾਚਾ ਕ੍ਰਿਕਟ ਹੁੰਦਾ ਤੇ ਕਰਾਊਡ 'ਚ ਜਾਨ ਆ ਜਾਂਦੀ। ਅੱਛਾ, ਰੌਲੇ ਪੈ ਜਾਂਦੇ ਨੇ। ਪਹਿਲੇ ਤੇ ਅਸੀਂ ਸਿਰਫ ਰੌਲੇ ਪਾਉਂਦੇ ਸਾਂ ਜਾਂ ਸ੍ਰੀਲੰਕਨ ਪਾਉਂਦੇ, ਹੁਣ ਤੇ ਸਾਡੇ ਨਾਲ ਬਹੁਤੇ ਗੋਰਿਆਂ ਦੇ ਜਾਣੇ ਵੀ ਉੱਠ ਕੇ ਛਾਲਾਂ ਮਾਰ। ਇਹ ਛਾਲਾਂ ਤੇ ਸਟਾਰਟ ਕੀਤੀਆਂ ਚਾਚੇ ਨੇ। ਅੱਲਾ ਜੀ ਨੂੰ ਇੱਜ਼ਤ ਦੇਵੇ ਤੇ ਉਹਦੇ ਕਰਮ ਨੇ ਜੀ। ਤੇ ਚਾਚਾ ਜੀ, ਤੁਸੀਂ ਨਾਰੇ ਵੀ ਬੜੇ ਬਣਾਏ ਜੀ ਜੀ। ਤੇ ਕੋਈ ਸਾਡੇ ਵੇਖਣ ਵਾਲਿਆਂ ਨੂੰ ਨਾਰੇ ਹੀ ਸੁਣਾ ਦਿਓ ਜਿਹੜੇ ਬੜੇ ਮਸ਼ਹੂਰ ਹੋਏ ਨੇ ਤੁਹਾਡੇ ਨਾਰੇ। ਜਿਹੜੇ ਇਹ ਮੇਰੇ ਨਾਰੇ ਨੇ, ਜਦੋਂ ਪਾਕਿਸਤਾਨ ਬਾਲਿੰਗ ਕਰਦਾ ਹੋਏ ਨਾ ਤੇ ਮੇਰਾ ਨਾਰਾ ਹੁੰਦਾ ਹੈ ਬਾਲਿੰਗ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਅੱਛਾ, ਆਊਟ ਕਰੋ ਬਈ, ਆਊਟ ਕਰੋ, ਜਲਦੀ ਜਲਦੀ ਆਊਟ ਕਰੋ। ਬਾਲਿੰਗ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਬੱਚਿਆਂ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਚਾਚੇ ਉੱਤੇ ਗੌਰ ਕਰੋ, ਜਲਦੀ ਜਲਦੀ ਆਊਟ ਕਰੋ। ਤੇ ਜਦੋਂ ਹੁੰਦਾ ਨੇ ਬੈਟਿੰਗ, ਫਿਰ ਹੁੰਦਾ ਬਈ ਜਿਹੜਾ ਨਾ ਵੀ ਵਕਤ ਕੀ ਇਹ ਮਜਬੂਰੀ ਹੈ, ਚੌਕੇ ਬਹੁਤ ਜ਼ਰੂਰੀ ਹੈ। ਅੱਛਾ, वक्त की ये मजबूरी है, छिक्के बहुत ज़रूरी है। मारेगा भाई मारेगा, मिसबाह छक्के मारेगा, मारेगा भाई मारेगा, फरीदी छक्के मारेगा। वक्त के नाल जिस तरह का कोई खेडदा है उस तरह। लेकिन मेरा एक नारा जिहड़ा ना जिस ते टीम अमल नहीं कर रही, वो सब तो ज़्यादा फेमस है। अच्छा, चाचे दी गल मन के खेलो, जम के खेलो, जम के खेलो। वाह वाह वाह। अच्छा खेलो, मिल के खेलो, शान से खेलो, आन से खेलो, दिल से खेलो, जान से खेलो। ते हुण इंज ही लगता है कि ना दिलो जान च नहीं है ना, जड़ा ना
ਖੇਲਦੇ ਤੇ ਚਲੋ ਹਾਰ ਤੇ ਫਿਰ ਹਾਰ ਜਿੱਤ ਹੁੰਦੀ ਹੈ, ਇਸ ਤਰ੍ਹਾਂ ਨਾ ਰਹੋ ਕਿ ਵੀ 9 ਹਾਰ ਗਏ ਤੇ ਅੱਗੋਂ ਇੱਕ ਹੋਰ ਹਾਰੋਗੇ ਤੇ 10 ਦਾ ਹਿੰਸਾ ਆ ਜਾਏਗਾ, ਹੈ ਜੀ। ਤੇ ਬਸ ਉਹਦੇ ਕਰਮ ਨੇ ਜਿਹੜਾ ਨਾ ਅਸੀਂ ਆਪਣੀ ਡਿਊਟੀ ਮੁਲਕ ਵਾਸਤੇ ਦੇ ਰਹੇ ਹਾਂ। ਚਾਚਾ ਕ੍ਰਿਕਟ ਹਿਸਟਰੀ ਦਾ ਇੱਕ ਹਿੱਸਾ ਬਣ ਚੁੱਕਿਆ। ਜਿਨ੍ਹਾਂ ਨੇ ਕ੍ਰਿਕਟ ਸ਼ੁਰੂ ਕੀਤੀ ਹੈ ਗੋਰਿਆਂ ਨੇ, ਉਹ ਕਹਿੰਦੇ ਨੇ ਕਿ ਚਾਚਾ ਕ੍ਰਿਕਟ ਬੈਸਟ ਜਿਹੜਾ ਨਾ ਕ੍ਰਿਕਟ ਹਿਸਟਰੀ ਦਾ ਬੈਸਟ ਚੇਅਰ ਲੀਡਰ ਹੈ, ਜਿਹਨੇ ਨੇ ਕੌਮ ਨੂੰ, ਲੋਕਾਂ ਨੂੰ, ਕ੍ਰਿਕਟ ਫੈਨ ਨੂੰ ਖੁਸ਼ੀਆਂ ਵੰਡੀਆਂ ਨੇ ਜਾਂ ਇੱਕ ਨਵਾਂ ਟ੍ਰੈਂਡ ਦਿੱਤਾ ਹੈ। ਤੇ ਨੰਬਰ 1 ਫੈਨ ਤੇ ਫਿਰ ਸਾਰੀ ਦੁਨੀਆ ਮੰਨਦੀ ਹੈ। ਔਰ ਗਾਰਡੀਅਨ ਅਖਬਾਰ ਜਿਹੜਾ ਦੁਨੀਆ ਦਾ ਮਸ਼ਹੂਰ ਅਖਬਾਰ ਹੈ, ਜਿਹਦੇ ਇਸ਼ਤਿਹਾਰ ਦੀ ਜਿਹੜਾ ਨਾ ਫਰੰਟ ਦੇ ਉੱਤੇ ਹਾਂਜੀ 10,000 ਪਾਉਂਡ ਦੀ ਕੀਮਤ ਹੈ ਫਰੰਟ ਦੇ ਇਸ਼ਤਿਹਾਰ ਦੀ। ਉਹਨਾਂ 2 ਦਫਾ ਅਗਰ ਚਾਚੇ ਕ੍ਰਿਕਟ ਦਾ ਇਸ਼ਤਿਹਾਰ ਲਾਇਆ, ਬਲਕਿ ਜਿਹੜਾ 99 ਦਾ ਜਿਹੜਾ ਵਰਲਡ ਕੱਪ ਹੋਇਆ ਨਾ, ਉਹ 20 ਜੂਨ ਨੂੰ ਸੀ ਨਾ, ਤੇ 19 ਜੂਨ ਨੂੰ ਗਾਰਡੀਅਨ ਨੇ ਜਿਹੜਾ ਨਾ ਉਹ ਮੇਰਾ ਫਰੰਟ ਤੇ ਫੋਟੋ ਦਿੱਤੀ ਇਸ ਤਰ੍ਹਾਂ ਪਾਕਿਸਤਾਨੀ ਝੰਡੇ ਦਾ, ਮੇਰੇ ਕੋਲ ਆਏ, ਲਿਆਂਦੀ ਦੀ ਨਹੀਂ, ਚਲੋ ਹਾਂਜੀ। ਤੇ ਥੱਲੇ ਲਿਖਿਆ ਰਿਹਾ ਸੀ, ਇਫ ਲੈਂਡ ਕਰੂਜ਼ਰ ਇਜ਼ ਦੀ ਮੈਨ ਆਫ ਦਾ ਟੂਰਨਾਮੈਂਟ, then this man is a number 1 cricket fan, then who is he? ਅੱਗੇ ਫਿਰ ਜਿਹੜਾ ਨਾ ਸਟੋਰੀ ਦੂਸਰੇ ਸਫੇ ਤੇ ਸੀ। ਤੇ ਉਹਨਾਂ ਨੇ ਮਤਲਬ ਕਿ ਮੈਨ ਆਫ ਦੀ ਟੂਰਨਾਮੈਂਟ ਨੂੰ ਪਿੱਛੇ ਕਰਕੇ ਤੇ ਫਾਈਨਲ ਤੋਂ ਇੱਕ ਦਿਨ ਪਹਿਲੇ ਚਾਚੇ ਕ੍ਰਿਕਟ ਦਾ ਐਡਾ ਹੀ ਵੱਡੀ ਤੇ ਉਹ ਪਾਕਿਸਤਾਨੀਆਂ ਨੂੰ ਅੱਜ ਤੱਕ ਉਹਨਾਂ ਨੇ ਸਾਂਭੀ ਦੀਆਂ ਨੇ। ਚਾਚਾ ਜੀ ਤੁਹਾਨੂੰ ਨਾਤ ਖਾਨੀ ਦਾ ਵੀ ਸ਼ੌਕ ਹੈ ਤੇ ਸ਼ਾਇਰੀ ਦਾ ਵੀ ਸ਼ੌਕ ਹੈ? ਅੱਲਾ ਦੀਆਂ ਰਹਿਮਤਾਂ ਨੇ, ਉਹਦੇ ਕਰਮ ਨੇ। मैं प्रोफेशनल नात खान नहीं, लेकिन लाहौर तो ही तलक रखते थे नाज़म चिश्ती रहमतुल्लाह अलैह। उन्होंने दे मैं बेटे ने भी सुनिया था, भी फौत हो गए ना, ते पोतरे ने भी मैं सुनिया था। और बाकी पाकिस्तान के जिन्ने भी नातां लिखण वाले ने, नातां पढ़न वाले, मेरी उन्हां नाल मुलाकातां है ने। लेकिन मेरे बहुत तल्लकात जिहड़े ने ना, जिस तरह अब्दुस्तार न्याजी ने नात सन, जूरी कसूरी साहब सन, साइम चिश्ती साहब सन, ते ओह खुश ਹੁੰਦੇ ਸਨ ਮੈਨੂੰ ਵੇਖ ਕੇ ਕਿ ਚਾਚਾ ਜੀ ਤੁਹਾਡਾ ਲਿਬਾਸ ਜਾਂ ਚਲੋ। ਤੇ ਬਿਲਕੁਲ ਜਿਹੜਾ ਨਾ ਮੌਕੇ ਦੀ ਮੁਨਾਸਬਤ ਨਾਲ ਜਾਇਦਾ ਨਾਤਾਂ ਵੀ ਪੜ੍ਹੀ ਦੀਆਂ ਨੇ ਜਿੱਥੇ ਕੋਈ ਕਰੇ। ਤੇ ਬਾਕੀ ਸ਼ਾਇਰੀ ਵੀ ਕਰਦੇ ਹੋ ਜੀ? ਸ਼ਾਇਰੀ ਬਿਲਕੁਲ ਜਿਹੜੀ ਹੈ ਨਾ, ਜਿਹੜੀ ਹੈ ਨਾ, ਕਿਉਂਕਿ ਅੱਜ ਜਿਹੜੀ ਹੈ ਨਾ ਪੰਜਾਬੀ ਦਾ ਪ੍ਰੋਗਰਾਮ ਹੈ, ਉਹ ਮੁਕਤਸਰ ਦੇ ਜੀ ਦੀ ਸ਼ੇਰ ਬਿਲਕੁਲ ਜਿਹੜਾ ਹੈ ਨਾ। ਤਰਨਮ ਨਾ ਸੁਣਨਾ ਚਾਹੋਗੇ? ਜਿਸ ਤਰ੍ਹਾਂ ਮਰਜ਼ੀ ਤੁਸੀਂ ਜਨਾਬ, ਤਰਨਮ ਨਾ ਸੁਣਾਓ। ਉਹ ਮਿੱਠੇ ਪਾਣੀ ਦੀ ਨਹਿਰ ਹੋਵੇ, ਉਹ ਮਿੱਠੇ ਪਾਣੀ ਦੀ ਨਹਿਰ ਹੋਵੇ, ਅੱਲਾ ਕੋਲੋਂ ਮੰਗੀਏ ਦਵਾ, ਸੋਹਣੇ ਵਤਨ ਦੀ ਹੈਰ ਹੋਵੇ। ਉਹ ਕੋਠੇ ਉੱਤੇ ਕਾਂ ਬੋਲੇ, ਕੋਠੇ ਉੱਤੇ ਕਾਂ ਬੋਲੇ, ਦੁਨੀਆ 'ਚ ਗਲੀ ਓ ਗਲੀ ਮੇਰੇ ਵਤਨ ਦਾ ਨਾ ਬੋਲੇ। ਉਹ ਕਿਤੇ ਵੱਜਦਾ ਏ ਢੋਲ ਪਿਆ, ਕਿਤੇ ਵੱਜਦਾ ਏ ਢੋਲ ਪਿਆ, ਕੈਮ ਜ਼ਮੀਰ ਰੱਖੀ ਭਾਵੇਂ ਗੈਰਾਂ ਨਾਲ ਬੋਲ ਪਿਆ, ਕੈਮ ਜ਼ਮੀਰ ਰੱਖੀ ਭਾਵੇਂ ਗੈਰਾਂ ਨਾਲ ਬੋਲ ਪਿਆ। ਉਹ ਕੋਈ ਤੈਬਾ ਏ ਬਸ ਜਾਂਦੀ, ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਸ਼ਹਿਰ, ਕੋਈ ਤੈਬਾ ਏ ਬਸ ਜਾਂਦੀ, ਗਰੀਬਾਂ ਨੂੰ ਗੱਲ ਲਾ ਕੇ ਨਹੀਂ ਅਮੀਰਤ ਘਟ ਜਾਂਦੀ। ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ, ਮਾਸ਼ਾਅੱਲਾ, ਸੁਭਾਨ ਅੱਲਾ ਜੀ। ਬੜਾ ਜ਼ਬਰਦਸਤ ਤੁਸੀਂ ਸ਼ਾਇਰੀ ਵੀ ਕਰਦੇ ਹੋ, ਇਹਦਾ ਮਤਲਬ ਇਹ ਬੜੀ ਜ਼ਬਰਦਸਤ ਕਰਮ ਜਿਹੜੀ ਹੈ ਨਾ। ਤੇ ਚਾਚਾ ਜੀ ਤੁਹਾਨੂੰ ਅਦਾਕਾਰੀ ਦਾ ਵੀ ਆਫਰ ਹੋਈ ਸੀ? ਨਹੀਂ, ਮੈਂ ਚੱਜ ਤੇ ਅਦਾਕਾਰੀ ਕਰਨਾ, ਲੇਕਿਨ ਮੈਨੂੰ ਮਤਲਬ ਸੈਯਦ ਨੂਰ ਨੇ ਜਾਂ ਇੱਕ ਇੰਗਲੈਂਡ ਦੀ ਪਾਰਟੀ ਸੀ ਜਿਹੜੀਆਂ ਫਿਲਮਾਂ ਬਣਾਉਂਦੀ ਹੈ, ਉਹ ਕਹਿਣਗੇ ਚਾਚਾ ਜੀ ਸਾਡੀ ਫਿਲਮ 'ਚ ਕੰਮ ਕਰੋ। ਤੇ ਬਹਰਹਾਲ ਬੜੇ ਹਾਲਾਤ ਕਿਸੇ ਵੇਲੇ ਮਾਲੀ ਟਾਈਟ ਵੀ ਹੁੰਦੇ ਨੇ। ਮੈਂ ਕਿਹਾ ਨਹੀਂ, ਮੈਨੂੰ ਕੌਮ ਦਾ ਹੀ ਚਾਚਾ ਰਹਿਣ ਦੇਵੋ, ਰੀਮਾ ਮੀਰਾ ਜਾਂ ਸੈਮਾ ਦਾ ਚਾਚਾ ਨਾ ਹੀ ਬਣਾਓ ਤੇ ਚੰਗਾ। ਤੇ ਮੈਂ ਨਹੀਂ ਕੀਤਾ। ਉਂਝ ਮੈਂ 1 ਮੈਨ ਸ਼ੋਅ ਕੀਤੇ ਨੇ, ਅਮਾਨੁੱਲਾ ਨਾਲ, ਬੱਬੂ ਬਰਾਲ ਨਾਲ, ਨਸੀਮ ਵਿੱਕੀ ਨਾਲ, ਅੱਛਾ, ਨਰਗਸ ਥੀਏਟਰ ਤੇ
ਨਹੀਂ ਜਿਹੜੇ ਬਾਹਰ ਜਿਹੜੇ ਨੇ ਨਾ, ਅੱਛਾ ਬਾਹਰ ਦੇ ਮੁਲਕਾਂ 'ਚ ਜਿਹੜੇ ਬਾਹਰ ਪ੍ਰੋਗਰਾਮ ਮੁਲਕਾਂ ਜਿਹੜੇ ਜਾਂਦੇ ਨੇ ਨਾ, ਉੱਥੇ ਉਹ ਥੀਏਟਰ ਹੀ ਕਹਿ ਲਵੋ, ਜਿਹੜੇ ਹਾਲਾਂ ਦੀ ਸਟੇਜ ਤੇ ਮਤਲਬ ਸਟੇਜ ਦੇ ਉੱਤੇ ਨਾ, ਉਹ ਉਹਨਾਂ ਦੇ ਜਿੰਨਾ ਚਿਰ ਉਹ ਐਕਟਰ ਜਿਹੜੇ ਨੇ ਉਹ ਲੇਡੀਜ਼ ਨੇ ਮੇਕਅਪ ਕਰਨਾ ਹੁੰਦਾ ਇਹਦੇ ਐਕਟਰ ਨੇ ਤਿਆਰ ਹੋਣਾ ਹੁੰਦਾ, ਉਹਨਾਂ ਚਿਰ ਅੱਧਾ ਘੰਟਾ ਮੈਨੂੰ ਦਿੰਦੇ ਹਨ, 1 ਮੈਨ ਸ਼ੋਅ ਹੈ। ਅੱਛਾ ਅੱਛਾ ਤੇ ਮੈਂ ਫਿਰ ਬੜਾ ਅੱਛਾ ਕਰਦਾ ਸਾਂ ਸਹੀ ਹੈ। ਆਪਣੇ, ਫਿਰ ਲੋਕ ਖੁਸ਼ ਹੋ ਕੇ ਪਾਉਂਡ ਵੀ ਦਿੰਦੇ ਸਨ। ਅੱਛਾ ਸਹੀ ਤੇ ਅੱਲਾ ਦੀ ਬਸ ਰਹਿਮਤ ਸੀ। ਤੇ ਉਹ ਫਿਰ ਜਦੋਂ ਆਖਰੀ ਵਕਤ ਆਉਂਦਾ ਸੀ ਤਾਂ ਪਿੱਛੋਂ ਕਹਿੰਦੇ ਹਨ ਕਿ ਚਾਚਾ ਜੀ ਹੁਣ ਉਹ ਫਿਰ ਮੈਂ ਜਿਹੜੇ ਸ਼ਹਿਰ ਵੀ ਜਿਹੜਾ ਨਾ ਸ਼ੋਅ ਕਰਦਾ ਹੁੰਦਾ ਸੀ ਨਾ, ਤੇ ਉਹ ਫਿਰ ਮੈਂ ਕਹਿਣ ਲਓ ਜੀ ਮੈਨੂੰ ਹੁਣ ਆ ਗਿਆ, ਤੇ ਹੁਣ ਆਖਰੀ ਜਿਹੜਾ ਨਾ ਮੇਰਾ ਮਾਈਆ ਜਿਹੜਾ ਨਾ, ਉਹ ਫਿਰ ਮੈਂ ਉਸ ਸ਼ਹਿਰ ਦਾ ਨਾਂ ਲੈਣਾ ਹੁੰਦਾ ਸੀ। ਹਾਂਜੀ, ਕੰਨੀ ਕਾਂਟੇ ਪਾਏ ਹੋਏ ਨੇ, ਕੰਨੀ ਕਾਂਟੇ ਪਾਏ ਹੋਏ ਨੇ, ਮਾਨਚੈਸਟਰ ਆ ਚਾਚਾ ਮਿੱਠੇ ਚੌਲ ਪਕਾਏ ਹੋਏ ਨੇ। ਮਾਨਚੈਸਟਰ ਜਿਹੜਾ ਨਾ ਉਹ ਪਾਕਿਸਤਾਨੀ ਦਾ ਹੈੱਡਕੁਆਟਰ, ਇੱਕ ਤਾਂ ਇੰਗਲੈਂਡ ਦੇ ਸੈਂਟਰ 'ਚ, ਉਧਰ ਸਕਾਟਲੈਂਡ ਤੇ ਇੱਧਰ ਕਾਰਡਿਫ ਤੇ ਲੰਡਨ। ਚਾਚਾ ਜੀ ਇੰਜ਼ਮਾਮੁਲ ਹੱਕ ਦਾ ਵੀ ਕੋਈ ਵਾਕਿਆ ਬੜਾ ਮਸ਼ਹੂਰ ਹੋਇਆ ਸੀ ਤੁਹਾਡੇ ਵਾਲੇ ਨਾਲ। ਇੰਜ਼ਮਾਮੁਲ ਹੱਕ ਦਾ ਜਿਹੜਾ ਨਾ, ਜਦੋਂ ਇੰਜ਼ਮਾਮੁਲ ਹੱਕ 4 ਮੈਚ ਜਿੱਤ ਕੇ ਆਇਆ ਨਾ, 6 ਵਨਡੇ ਮੈਚ ਸਨ, ਇਹ 2005 ਦਾ ਵਾਕਿਆ। ਤੇ ਪਹਿਲੇ ਅਸੀਂ 2 ਹਾਰ ਗਏ। ਉਹਦੇ ਬਾਅਦ ਜਿਹੜਾ ਨਾ ਆਪਣੇ ਇੱਕ ਸ਼ਹਿਰ ਦੇ ਵਿੱਚ ਟਾਟਾ ਨਗਰ ਹੈ ਜੀ, ਜਿਹਨੂੰ ਜਮਸ਼ੇਦਪੁਰ ਵੀ ਪਹਿਲੇ ਕਹਿੰਦੇ ਸਨ ਹੈ ਜੀ, ਉੱਥੇ ਪਾਕਿਸਤਾਨ ਨੇ ਪਹਿਲਾ ਮੈਚ ਜਿੱਤਿਆ, ਤੇ ਫਿਰ ਅਸੀਂ ਲਗਾਤਾਰ 4 ਮੈਚ ਜਿੱਤੇ। ਅੱਛਾ ਜੀ। ਤੇ ਉਹ ਇੰਡੀਅਨ ਮੀਡੀਆ ਨੇ ਕਿਲੇ ਇੰਜ਼ਮਾਮ ਕੋਲੋਂ ਪੁੱਛਿਆ ਕਿ ਜਦੋਂ ਤੂੰ ਟੈਨਸ਼ਨ 'ਚ ਹੁੰਦਾ, ਐਡਾ ਵੱਡਾ ਟੂਰ ਹੈ ਤੇ ਤੂੰ ਕੀ ਕਰਨਾ? ਉਹਨੇ ਕਿਹਾ ਮੈਂ ਟੈਨਸ਼ਨ 'ਚ ਹੋਵਾਂ ਤੇ ਮੈਂ ਵੇਖਣਾ ਕਿ ਚਾਚਾ ਗਰਾਊਂਡ 'ਚ ਮੌਜੂਦ ਹੈ। ਅੱਛਾ। ਮੇਰੀ ਚਾਚੇ ਨੂੰ ਵੇਖ ਕੇ ਮੇਰੀ ਟੈਨਸ਼ਨ ਦੂਰ ਹੁੰਦੀ ਤੇ ਇੱਜ਼ਤ ਇਤਰਾਮ ਤੇ ਕਰਦਾ ਹੈ। ਬਾਕੀ ਠੀਕ ਹੈ, ਕਿਉਂਕਿ ਇਹ ਜਿਹੜਾ ਮੇਰਾ ਕੰਮ ਹੈ ਤੇ ਚੇਅਰਮੈਨ ਨੇ ਕਰਨਾ ਹੁੰਦਾ ਹੈ, ਬਿਲਕੁਲ ਸਹੀ, ਜਾਂ ਜਿਹੜਾ CEO ਹੈ ਜੀ ਉਹਨੇ ਕਰਨਾ ਹੁੰਦਾ ਹੈ। ਤੇ ਅੱਲਾ ਦੀ ਰਹਿਮਤ ਹੈ, ਇਸ ਤੋਂ ਵੱਧ ਕੀ ਇੱਜ਼ਤ ਹੈ? ਬਿਲਕੁਲ ਸਹੀ ਕਿ ਮੈਂ ਪ੍ਰੈਜ਼ੀਡੈਂਟ ਮੁਸ਼ਰਫ ਨੂੰ 2 ਲੈਟਰ ਲਿਖੇ ਨੇ, ਦੋਵਾਂ ਦਾ ਜਵਾਬ ਆਇਆ। ਪ੍ਰੈਜ਼ੀਡੈਂਟ ਮੁਸ਼ਰਫ ਨੇ ਜਿੱਥੇ ਗਰਾਊਂਡ 'ਚ ਵੇਖਿਆ ਨੇ ਆ ਕੇ ਸਲੂਟ ਕੀਤੀ ਹੈ, ਤੇ ਗਵਰਨਰਾਂ ਨੂੰ ਜਾਂ ਵਜ਼ੀਰਾਂ ਨੂੰ ਦੱਸਿਆ ਚਾਚਾ ਕ੍ਰਿਕਟ ਜਿਹੜਾ ਮੁਲਕੋ ਕੌਮ ਦਾ ਨਾਂ ਰੋਸ਼ਨ ਕਰ ਰਿਹਾ, ਤੇ ਠੀਕ ਹੈ। ਤੇ ਚਾਚਾ ਜੀ ਤੁਸੀਂ ਕੋਈ ਕਿਤਾਬ ਵੀ ਲਿਖੀ ਸੀ, ਕੋਈ ਉਹਦੇ ਬਾਰੇ 'ਚ ਵੀ ਬੜਾ ਸੁਣਨ 'ਚ ਆ ਰਿਹਾ ਸੀ। ਕਿਤਾਬ ਦੇ ਪਬਲਿਸ਼ਰ ਤੇ ਨਹੀਂ ਹੋਈ, ਲੇਕਿਨ ਉਹਦਾ ਨਾਂ ਤਜਵੀਜ਼ ਹੋ ਗਿਆ ਹੈ। ਅੱਛਾ। ਜਿਹੜਾ ਪਰਚਮ ਕੀ ਜੀਤ, ਫਲੈਗ ਵਿਕਟਰੀ। ਅੱਛਾ। ਤੇ ਜਦੋਂ ਹੁਣ ਲੋਕੀ ਤੁਹਾਡੇ ਵਰਗੇ ਤੇ ਸਾਰੀ ਦੁਨੀਆ ਕਹਿੰਦੀ ਹੈ ਕਿ ਚਾਚਾ ਜੀ ਇੱਕ ਤੇ ਤੁਸੀਂ ਆਪਣੀ ਜ਼ਿੰਦਗੀ ਦੀ ਕਿਤਾਬ ਜ਼ਰੂਰ ਲਿਖਿਓ, ਕਿ ਤੁਹਾਡੀ ਜ਼ਿੰਦਗੀ ਇੱਕ ਜੀਬੋ ਗਰੀਬ ਜਿਹੜੀ ਹੈ ਨਾ ਜ਼ਿੰਦਗੀ ਤੁਸੀਂ ਗੁਜ਼ਾਰੀ ਹੈ, ਹਾਲਾਤ ਦਾ ਮੁਕਾਬਲਾ ਕਰਕੇ ਜਾਂ ਕ੍ਰਿਕਟ ਦਾ ਸ਼ੌਕ ਜਾਂ ਵਤਨ ਨਾਲ ਮੁਹੱਬਤ ਅਨੋਖੀ ਕਰਕੇ, ਤੇ ਕਿਤਾਬ ਲਿਖੋ। ਤੇ ਉਹ ਅੱਲਾ ਨੇ ਕਰਮ ਕਰਨਾ। ਤੇ ਸਪਾਂਸਰ ਵੀ ਸਿਆਲਕੋਟ 'ਚ ਆਏ ਨੇ, ਤੇ ਮੇਰੇ ਇੱਕ ਦੋਸਤ ਨੇ ਬੜੇ ਸੀਨੀਅਰ ਸਾਫੀ ਮਿਰਜ਼ਾ ਅਬਦੁਲ ਸ਼ਕੂਰ ਹੈ ਹਾਂਜੀ, ਤੇ ਬੜੇ ਹੈ, ਤੇ ਉਹਨਾਂ ਨੇ ਵੀ ਕਿਹਾ ਚਾਚਾ ਜੀ ਜਦੋਂ ਮਰਜ਼ੀ ਲਿਆਓ ਕਿਤਾਬ, ਤੇ ਜਿਹੜੀ ਹੈ ਨਾ ਤੁਹਾਨੂੰ ਛਾਪ ਦੇਵਾਂਗੇ। ਤੇ ਦੇਖੋ ਅੱਲਾ ਦੀ, ਤੇ ਇੱਕ ਜਿਹੜਾ ਨਾ ਹੈ ਵੀ ਰਸਤੇ ਲੋਕੀ ਬੰਦ ਕਰਦੇ ਨੇ, ਅੱਗੇ ਤੁਹਾਨੂੰ ਦੱਸਿਆ ਨਾ ਕਿ ਅੱਲਾ ਖੋਲੀ ਜਾਂਦਾ। ਤੇ ਇੱਕ ਮੇਰਾ ਆਪਣਾ ਖਾਬ ਹੈ ਕਿ ਬਈ GT ਰੋਡ ਦੇ ਉੱਤੇ ਨਾ ਬਈ ਕਿਲੇ ਜੇਲਮ ਤੋਂ ਪਹਿਲੇ ਹਾਂਜੀ ਤੇ ਖਾਰੀਆਂ ਤੋਂ ਬਾਅਦ ਪਾਕਿਸਤਾਨ ਦੇ ਝੰਡੇ ਲਾਏ ਜਾਣ ਹਾਂਜੀ। ਤੇ ਇਨਸ਼ਾਅੱਲਾ ਤੁਸੀਂ ਜਲਦੀ ਖੁਸ਼ਖਬਰੀ ਸੁਣੋਗੇ ਕਿ ਪਾਕਿਸਤਾਨ ਹੋਟਲ ਬਣਾਉਣਾ ਚਾਹ ਰਹੇ ਹੋ, ਰੈਸਟੋਰੈਂਟ ਵੀ ਬਣਾਉਣਾ ਚਾਹ ਰਹੇ ਹਾਂ। ਮੇਰੇ ਕੋਲ ਟੱਚ ਹੀ ਭਰੇ ਦੇ ਨੇ ਡਾਕੂਮੈਂਟਸ। ਅੱਛਾ ਅੱਛਾ। ਉੱਥੇ ਇੱਕ ਕ੍ਰਿਕਟ ਮਿਊਜ਼ੀਅਮ ਵੀ ਬਣਾਵਾਂਗੇ। ਅੱਛਾ। ਜਿਹੜਾ ਦੁਨੀਆ 'ਚ ਪਾਕਿਸਤਾਨ ਦਾ ਨਾਂ ਰੋਸ਼ਨ ਕਰੇ। ਵੈਰੀ ਗੁੱਡ। ਤੇ ਚਾਚਾ ਜੀ ਤੁਸੀਂ ਇੰਨੀ ਸ਼ੁਹਰਤ ਪਾਈ ਮਾਸ਼ਾਅੱਲਾ ਪੂਰੀ ਦੁਨੀਆ ਦੇ ਵਿੱਚ ਵੀ, ਪਾਕਿਸਤਾਨ ਦੇ ਵਿੱਚ ਵੀ, ਤੇ ਕੋਈ ਸਿਆਸਤ 'ਚ ਆਉਣ ਦਾ ਖਿਆਲ ਨਹੀਂ ਆਇਆ ਕਿਸੇ ਵੇਲੇ? ਨਹੀਂ, ਜਿਹੜਾ ਨਾ 2 ਚੀਜ਼ਾਂ ਤੋਂ ਮੈਂ ਸ਼ੁਰੂ ਤੋਂ ਅਵਾਇਡ ਕੀਤਾ, ਇੱਕ ਸਿਆਸਤ 'ਚ ਆਉਣ 'ਚ, ਤੇ ਇੱਕ ਹੈ ਫਿਲਮਾਂ ਜਿਹੜੀਆਂ ਨੇ ਨਾ ਇਹਦੇ 'ਚ ਮੈਂ ਜਿਹੜਾ ਨਾ ਕਿਹਾ ਹੈ ਕਿ ਜੋ ਮਰਜ਼ੀ ਹੋਏ, ਉਂਝ ਮੈਂ ਵੋਟ ਜਿਹਨੂੰ ਮਰਜ਼ੀ ਦੇਵਾਂ ਤੇ ਦਈਦਾ ਜਿਹੜਾ ਅੱਛਾ ਕੈਂਡੀਡੇਟ, ਲੇਕਿਨ ਖੁਦ ਨਹੀਂ ਹਿੱਸਾ ਲੈਣਾ। ਲੇਕਿਨ ਮੈਂ ਕਦੀ ਜਿਹੜਾ ਕਿਸੇ ਜਮਾਤ ਦਾ ਸਹੀ ਰੁਕਨ ਨਹੀਂ ਬਣਿਆ। ਬਿਲਕੁਲ ਸਹੀ। ਹਾਂਜੀ। ਬਿਲਕੁਲ ਸਹੀ।